ਮਸੀਹ ਯਸੂ ਦੇ ਵਿੱਚ ਤੁਹਾਡੀ ਸਲਾਮਤੀ ਹੋਵੇ ਤੇ ਅਸੀਂ ਤੁਹਾਨੂੰ ਯਸੂ ਦੀ ਜ਼ਿੰਦਗੀ ਇਤਵਾਰ ਦਾ ਬਾਈਬਲ ਸਟੱਡੀ ਪ੍ਰੋਗਰਾਮ ਪੰਜਾਬੀ ਬਜ਼ਰੀਆ JCDC ਪ੍ਰੋਡਕਸ਼ਨ ਵਿੱਚ ਖੁਸ਼ਾਮਦੀਦ ਕਹਿੰਦੇ ਆ। ਤੇ ਮੈਂ ਪਾਦਰੀ ਅਮਜਦ ਇਮਤਿਆਜ਼ ਤੁਹਾਡੇ ਕੋਲ ਖੁਦਾ ਦਾ ਕਲਾਮ ਲੈ ਕੇ ਹਾਜ਼ਰ ਹੋਇਆ। ਤੇ ਅਸੀਂ ਪਿਛਲੀ ਵੀਡੀਓ ਦੇ ਵਿੱਚ ਸਿੱਖਿਆ ਸੀ ਕਿ ਖੁਦਾ ਇੱਕ ਵਾਰੀ ਨਹੀਂ ਸਗੋਂ ਦੋ ਵਾਰੀ ਬੋਲਦਾ ਹੈ। ਤੇ ਅੱਜ ਅਸੀਂ ਖੁਦਾ ਦੇ ਕਲਾਮ ਦੇ ਵਿੱਚੋਂ ਇਹ ਵੇਖਾਂਗੇ ਕਿ ਇਨਸਾਨ ਨੂੰ ਖੁਦਾ ਦੱਸਦਾ ਹੈ ਕਿ ਤੂੰ ਕੀ ਕਰਨ ਡਿਆ ਹੈ, ਤੇ ਖੁਦਾ ਉਹਨੂੰ ਦੱਸਦਾ ਵੇ ਤੇ ਉਹ ਇਨਸਾਨ ਕੀ ਕਰਦਾ ਹੈ। ਕਿਉਂ? ਖੁਦਾ ਇਨਸਾਨ ਦੀ ਭਲਾਈ ਚਾਹੁੰਦਾ ਹੈ ਤੇ ਇਸ ਲਈ ਖੁਦਾ ਪਹਿਲੋਂ ਦੱਸਦਾ ਹੈ ਇਨਸਾਨ ਨੂੰ ਕਿ ਜਰਾ ਸਮਝ ਜਾ, ਤੇ ਜੇ ਉਹ ਨਹੀਂ ਸਮਝਦਾ ਤੇ ਫਿਰ ਇਨਸਾਨ ਆਪਣੀ ਬਰਬਾਦੀ 'ਚ ਆਪ ਜਾਂਦਾ ਹੈ। ਅਸੀਂ ਪੈਦਾਇਸ਼ ਦੀ ਕਿਤਾਬ ਦੇ ਵਿੱਚੋਂ ਦੋ ਤਿੰਨ ਜਿਹੜੇ ਨੇ ਉਹ ਹਿੱਸੇ ਵੇਖਾਂਗੇ। ਪਹਿਲੋਂ ਅਸੀਂ ਵੇਖਾਂਗੇ ਕਿ ਖੁਦਾ ਨੇ ਬਾਗੇ ਅਦਨ ਦੇ ਵਿੱਚ ਆਦਮ ਨੂੰ ਰੱਖਿਆ ਤੇ ਉਹਦੀ ਡਿਊਟੀ ਲਾਈ ਕਿ ਤੂੰ ਇਹਦੀ ਬਾਗਬਾਨੀ ਕਰਨੀ ਹੈ ਤੇ ਨਿਗਾਹਬਾਨੀ ਕਰਨੀ ਹੈ, ਯਾਨੀ ਇਹਦੀ ਰਖਵਾਲੀ ਕਰਨੀ ਹੈ ਤੇ ਇਹਨੂੰ ਪਾਲਣਾ ਵੀ ਹੈ। ਤੇ ਨਾਲੇ ਆਖਿਆ ਇਹ ਜਿੰਨੀ ਇਹਦੇ ਅੰਦਰ ਸਬਜ਼ੀ ਲੱਗੀ ਹੈ, ਪੌਦੇ ਲੱਗੇ ਨੇ, ਫਲ ਲੱਗੇ ਨੇ, ਸਾਰੇ ਤੋਂ ਖਾ ਸਕਣਾ, ਲੇਕਿਨ ਇਹ ਜਿਹੜਾ ਫਲ ਹੈ ਨਾ, ਇੱਕ ਇਹ ਨੇਕ ਤੇ ਬਦ ਦੀ ਪਛਾਣ ਦਾ, ਇਹਨੂੰ ਨਾ ਖਾਈ, ਬਲਕਿ ਇਹਨੂੰ ਹੱਥ ਵੀ ਨਾ ਲਾਈ। ਖੁਦਾ ਨੇ ਕਹਿਤਾ ਤੇ ਨਾਲ ਇਹ ਵੀ ਕਹਿਤਾ ਆਦਮ ਗੱਲ ਸੁਣ ਲੈ, ਜਿੱਦਣ ਤੂੰ ਇਸ ਫਲ ਚੋਂ ਖਾਧਾ ਤੇ ਤੂੰ ਮਰ ਗਿਆ। ਹੁਣ ਆਦਮ ਸੁਣ ਲਿਆ, ਲੇਕਿਨ ਖੁਦਾ ਨੇ ਪਹਿਲੋਂ ਦੱਸ ਦਿੱਤਾ ਸੀ ਕਿ ਤੂੰ ਖਾਏਗਾ ਤੇ ਮਰ ਜਾਏਗਾ। ਲੇਕਿਨ ਬੰਦੇ ਨੇ ਫਿਰ ਵੀ ਖਾ ਲਿਆ, ਆਦਮ ਨੇ ਖਾ ਲਿਆ ਤੇ ਆਪਣੇ ਲਈ ਮੌਤ ਆਪ ਸੇੜ ਲਈ, ਆਪ ਮੌਤ ਸੇੜੀ ਕਿ ਮੈਂ ਮੌਤ ਵਾਲੀ ਚੰਗਾ ਵਾ। ਲੇਕਿਨ ਖੁਦਾ ਬੜਾ ਨਾਰਾਜ਼ ਹੋਇਆ ਕਿ ਇਹਨੇ ਆਦਮ ਨੇ ਕੀ ਕੀਤਾ ਹੈ। ਤੇ ਬਾਈਬਲ ਦੱਸਦੀ ਹੈ ਕਿ ਖੁਦਾ ਨੇ ਬਾਗੇ ਅਦਨ ਦੇ ਗੇਟ ਤੇ ਕਰੂਬੀ ਫਰਿਸ਼ਤਿਆਂ ਦਾ ਪਹਿਰਾ ਲਾਇਆ ਤੇ ਅੱਗ ਵਾਲੀ ਤਲਵਾਰ ਜਿਹੜੀ ਸੀ ਨਾ ਘੁੰਮਣ ਵਾਲੀ, ਉਹ ਉੱਥੇ ਰੱਖਦੀ ਕਿ ਆਦਮ ਅੰਦਰ ਨਾ ਵੜੇ। ਲਿਹਾਜ਼ਾ ਅਸੀਂ ਇਹ ਸਮਝਣ ਰਹੇ ਹਾਂ ਕਿ ਖੁਦਾ ਪਹਿਲੋਂ ਦੱਸਦਾ ਹੈ ਕਿ ਇਹ ਕੰਮ ਨਾ ਕਰੀ। ਦੂਜਾ ਵਾਕਿਆ ਅਸੀਂ ਵੇਖਦੇ ਹਾਂ ਕਿ ਕਾਇਨ ਤੇ ਹਾਬਲ ਖੁਦਾ ਦੀ ਹਜ਼ੂਰੀ ਦੇ ਵਿੱਚ ਆਪਣੀ ਕੁਰਬਾਨੀ ਲੈ ਕੇ ਗਏ ਨੇ, ਤੇ ਖੁਦਾ ਨੇ ਕਾਇਨ ਦੀ ਕੁਰਬਾਨੀ ਕਬੂਲ ਨਹੀਂ ਕੀਤੀ ਤੇ ਹਾਬਲ ਦੀ ਕੁਰਬਾਨੀ ਕਬੂਲ ਕਰ ਲਈ। ਕਾਇਨ ਨੂੰ ਬੜਾ ਗੁੱਸਾ ਆਇਆ ਤੇ ਉਹ ਦਿਲ 'ਚ ਮਨਸੂਬੇ ਬਣਾਉਣ ਡਿਆ, ਉਹਦੇ ਦਿਲ 'ਚ ਖਿਆਲ ਆਉਣ ਡਏ ਨੇ ਤੇ ਸਾਰੀ ਬਦੀ ਦੇ ਖਿਆਲ ਆਉਣ ਡਏ ਨੇ। ਤੇ ਖੁਦਾ ਕਾਇਨ ਨਾਲ ਗੱਲ ਕਰਦਾ ਹੈ, ਤੂੰ ਉਹਨੂੰ ਕੀ ਆਂਦਾ? ਇਹ ਪੈਦਾਇਸ਼ ਦੀ ਕਿਤਾਬ ਤੋਂ ਦੇ 4ਥੇ ਬਾਬ 'ਚ ਇਹਦਾ ਜ਼ਿਕਰ ਹੈ। ਕਹਿੰਦਾ ਕਾਇਨ, ਤੂੰ ਕੀ, ਤੈਨੂੰ ਕਾਹਦਾ ਗੁੱਸਾ ਚੜਿਆ ਹੈ? ਕਿਉਂ ਤੂੰ ਕਹਿਰ ਨਾ ਭਰਿਆ ਹੋਇਆ? ਤੂੰ ਆਪਣਾ ਮੂੰਹ ਕਿਉਂ ਵਿਗਾੜਨਾ ਪਿਆ? ਜੇ ਤੂੰ ਭਲਾ ਕਰੇ ਤੇ ਤੂੰ ਬੜਾ ਹੀ ਚੰਗਾ ਲੱਗੇਗਾ, ਤੇ ਜੇ ਤੂੰ ਭਲਾ ਨਾ ਕਰੇ ਤੇ ਗੁਨਾਹ ਤੇਰੇ ਦਰਵਾਜ਼ੇ ਤੇ ਖਲੋਤਾ ਹੀ, ਤੂੰ ਇੰਤਜ਼ਾਰ ਕਰਨ ਡਿਆ। ਲੇਕਿਨ ਮੈਂ ਤੈਨੂੰ ਆਨਾ ਵਾਂ, ਇਹ ਗੁਨਾਹ ਤੋਂ ਬਚ,
ਪਾਸੇ ਹੋ ਜਾ ਤੂੰ। ਇਹ ਤੇ ਗਾਲਬ ਆ। ਕਾਹਨ ਨਹੀਂ ਮੰਨਿਆ। ਆਖਰ ਉਹਨੇ ਉਹ ਕੰਮ ਭੈੜਾ ਕੀਤਾ ਜਿਹੜਾ ਨਹੀਂ ਸੀ ਕਰਨ ਵਾਲਾ। ਕਾਇਨ ਨੇ ਖੁਦਾ ਦੀ ਗੱਲ ਨਹੀਂ ਮੰਨੀ। ਖੁਦਾ ਨੇ ਆਖਿਆ, ਖੁਦਾ ਨੇ ਪਹਿਲੋਂ ਦੱਸਿਆ ਕਿ ਕਾਇਨ ਆਪਣੇ ਆਪ ਨੂੰ ਸੰਭਾਲ, ਭਲਾ ਕਰ, ਆਪਣੇ ਗੁੱਸੇ ਨੂੰ ਲਾ, ਇਹ ਜਿਹੜਾ ਆਪਣਾ ਤੂੰ ਮੂੰਹ ਵਿਗਾੜਨਾ ਪਿਆ ਛੱਡ। ਲੇਕਿਨ ਉਹਨੇ ਆਪਣੇ ਗੁੱਸੇ ਨੂੰ ਵੀ ਨਹੀਂ ਛੱਡਿਆ ਤੇ ਆਪਣੇ ਕਹਿਰ ਨੂੰ ਵੀ ਨਹੀਂ ਕੱਢਿਆ ਤੇ ਉਹਨੇ ਆਪਣੇ ਭਰਾ ਹਾਬਲ ਨੂੰ ਕਤਲ ਕਰ ਦਿੱਤਾ। ਲੇਕਿਨ ਉਹਨੇ ਖੁਦਾ ਦੀ ਗੱਲ ਨਹੀਂ ਮੰਨੀ। ਹਾਲਾਂ ਖੁਦਾ ਨੇ ਪਹਿਲੋਂ ਉਹਨੂੰ ਦੱਸ ਦਿੱਤਾ, ਲੇਕਿਨ ਉਹ ਆਪਣਾ ਆਪ ਸੰਭਾਲ ਨਹੀਂ ਸਕਿਆ। ਤੇ ਅੱਜ ਵੀ ਬੜੇ ਲੋਕ ਜਿਸ ਕੰਮ ਤੋਂ ਮਨਾ ਕਰੀਏ ਉਹੀ ਕਰਦੇ ਨੇ। ਆਦਮ ਤਰ੍ਹਾਂ, ਹਵਾ ਤਰ੍ਹਾਂ ਜਿਹੜੇ ਕੰਮ ਤੋਂ ਮਨਾ ਕੀਤਾ ਜਾਏ ਉਹ ਬਿਦ ਕੇ ਕਰਦੇ ਨੇ। ਤੇ ਜਿਸ ਕੰਮ ਤੋਂ ਕਾਹਨ ਨੂੰ ਮਨਾ ਕੀਤਾ ਜਾਂਦਾ ਹੈ ਵੀ ਆਪਣਾ ਗੁੱਸਾ ਲਾ, ਤੇਰੇ ਅੰਦਰ ਕਹਿਰ ਨਾ ਹੋਵੇ ਬਲਕਿ ਭਲਾ ਕਰ, ਤੇ ਅੱਜ ਵੀ ਕਈਆਂ ਨੂੰ ਗੁੱਸਾ ਰੱਜ ਕੇ ਚੜਿਆ ਹੁੰਦਾ ਹੈ ਤੇ ਕਹਿਰ ਨਾਲ ਭਰੇ ਹੁੰਦੇ ਨੇ ਤੇ ਆਪਣਾ ਮੂੰਹ ਵਿਗਾੜਦੇ ਨੇ, ਕਚੀਚੀਆਂ ਵੱਟਦੇ ਨੇ। ਮੂੰਹ ਵਿਗਾੜਨਾ ਯਾਨੀ ਕਚੀਚੀਆਂ ਵੱਟਣਾ, ਮੈਂ ਇਹ ਕਰ ਦਾਂਗਾ, ਮੈਂ ਉਹ ਕਰ ਦਾਂਗਾ, ਤੇ ਵੱਡੇ ਵੱਡੇ ਗੁਨਾਹ ਕਰ ਲੈਂਦੇ ਨੇ। ਖੁਦਾ ਮਨਾ ਕਰਦਾ ਹੈ। ਖੁਦਾ ਖਾਸ ਤੌਰ ਤੇ ਕਹਿੰਦਾ ਤੂੰ ਗੁੱਸਾ ਤੇ ਕਰ ਪਰ ਗੁਨਾਹ ਨਾ ਕਰ। ਤੇਰੀ ਨਾਰਾਜ਼ਗੀ ਹੋਵੇ ਲੇਕਿਨ ਸੂਰਜ ਡੁੱਬਣ ਤੋਂ ਪਹਿਲੋਂ ਤੇਰੀ ਨਾਰਾਜ਼ਗੀ ਖਤਮ ਹੋ ਜਾਣੀ ਚਾਹੀਦੀ ਹੈ। ਲੇਕਿਨ ਅਸੀਂ ਨਹੀਂ ਕਰਦੇ ਤੇ ਅਸੀਂ ਖੁਦਾ ਦੀ ਗੱਲ ਵੀ ਨਹੀਂ ਮੰਨਦੇ, ਜਿਹਦੀ ਵਜ੍ਹਾ ਤੋਂ ਅਸੀਂ ਘਾਟੇ 'ਚ ਰਹਿੰਦੇ ਹਾਂ ਤੇ ਖੁਦਾ ਦੀ ਨਜ਼ਰ 'ਚ ਵੀ ਚੰਗੇ ਨਹੀਂ ਬਣਦੇ ਤੇ ਇਨਸਾਨ ਦੀ ਨਜ਼ਰ 'ਚ ਵੀ ਚੰਗੇ ਨਹੀਂ ਹੁੰਦੇ। ਲੇਕਿਨ ਖੁਦਾ ਪਹਿਲੋਂ ਦੱਸਦਾ ਹੈ। ਅਸੀਂ ਅੱਗੇ ਫਿਰ ਵੇਖਦੇ ਹਾਂ, ਇੱਕ ਹੋਰ ਵਾਕਿਆ ਵੇਖਦੇ ਹਾਂ ਪੈਦਾਇਸ਼ ਦੀ ਕਿਤਾਬ ਦੇ ਵਿੱਚ ਹੀ ਹੈ ਕਿ ਖੁਦਾ ਜਦੋਂ ਵੇਖਦਾ ਹੈ ਕਿ ਜ਼ਮੀਨ ਤੇ ਬਦੀ ਜਿਹੜੀ ਹੈ ਬੜੀ ਵੱਧ ਗਈ ਹੈ ਤੇ ਖੁਦਾ ਨੂੰ ਗੁੱਸਾ ਚੜਦਾ ਹੈ ਤੇ ਖੁਦਾ ਕਹਿੰਦਾ ਮੈਂ ਤੂਫਾਨ ਲਿਆ ਕੇ ਤੇ ਇਸ ਜ਼ਮੀਨ ਦੇ ਉੱਤੇ ਜਿੰਨੀਆਂ ਵੀ ਸ਼ੈਵਾਂ ਨੇ ਸਭ ਨੂੰ ਖਤਮ ਕਰ ਦਿਆਂਗਾ। ਇਹ ਪੈਦਾਇਸ਼ 6ਵੇਂ ਬਾਬ ਦੇ ਵਿੱਚ ਇਹਦਾ ਜ਼ਿਕਰ ਹੈ। ਤੇ ਖੁਦਾ ਨੇ ਕੀ ਕੀਤਾ, ਇੱਕ ਬੰਦਾ ਫੜਿਆ ਜਿਹੜਾ ਖੁਦਾ ਦੀ ਨਜ਼ਰ ਦੇ ਵਿੱਚ ਚੰਗਾ ਸੀ, ਉਹਦਾ ਨਾਂ ਨੂਹ ਸੀ। ਤੇ ਖੁਦਾ ਨੂਹ ਨੂੰ ਆਂਦਾ ਹੈ, ਨੂਹ ਆਪਣੇ ਲਈ ਇੱਕ ਕਸ਼ਤੀ ਬਣਾ ਤੇ 3 ਮੰਜ਼ਲਾਂ ਉਹਦੀਆਂ ਹੋਣ ਤੇ ਉਹਨਾਂ ਦੇ ਵਿੱਚ ਹਰ ਕਿਸਮ ਦਾ ਜਾਨਵਰ ਰੱਖ ਤੇ ਆਪਣੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਵੀ ਰੱਖ ਤੇ ਆਪਣੇ ਪੁੱਤਰ, ਆਪਣੀ ਬੀਵੀ ਤੇ ਆਪਣੀਆਂ ਨੂੰਹਾਂ ਇਹ ਲੈ ਕੇ ਤੇ ਇਹਦੇ ਵਿੱਚ ਵੜ ਜਾਈ। ਵੱਡੀ ਹੈਰਾਨਗੀ ਵਾਲੀ ਗੱਲ ਜਿਹੜੀ ਹੈ, ਪੁੱਤਰ ਛੋਟੇ ਨੇ, ਹਾਲੇ ਤੇ ਉਹਨਾਂ ਦੇ ਵਿਆਹ ਹੀ ਨਹੀਂ ਹੋਏ, ਲੇਕਿਨ ਖੁਦਾ ਨੇ ਪਹਿਲੋਂ ਹੀ ਕਹਿ ਦਿੱਤਾ ਕਿ ਤੂੰ, ਤੇਰੀ ਬੀਵੀ ਤੇ ਤੇਰੇ ਪੁੱਤਰ ਤੇ ਤੇਰੀਆਂ ਨੂੰਹਾਂ ਇਹ ਕਸ਼ਤੀ ਜਾਣਗੀਆਂ। ਖੁਦਾ ਦਾ ਮਨਸੂਬਾ ਵੇਖ ਲਓ, ਖੁਦਾ ਦਾ ਪਲਾਨ ਵੇਖ ਲਓ, ਖੁਦਾ ਪਹਿਲੋਂ ਤੋਂ ਕਿਵੇਂ ਤਿਆਰੀ ਕਰਦਾ ਹੈ। ਇਹ ਦਰਅਸਲ ਪਾਲੂਸ ਰਸੂਲ ਜਦੋਂ ਨਵੇਂ ਅਹਿਦਨਾਮੇ 'ਚ ਇੱਕ ਦਰੋਗੇ ਨੂੰ ਕਹਿੰਦਾ ਨਾ ਕਿ ਤੂੰ ਈਮਾਨ ਲਿਆ ਤੇ ਤੇਰਾ ਘਰਾਨਾ ਨਜਾਤ ਪਾਏਗਾ, ਤੇਰਾ ਘਰਾਨਾ ਬਚ ਜਾਏਗਾ। ਤੇ ਖੁਦਾ ਐਸੇ ਤਰ੍ਹਾਂ ਹੀ ਨੂਹ ਨੂੰ ਵੀ ਆਂਦਾ ਆਵੇ ਕਿ ਤੂੰ ਇਹ ਕੰਮ ਕਰ ਤੇ ਤੇਰੀ ਨੂਹ, ਤੇਰਾ ਪੁੱਤਰ ਵੀ ਬਚ ਜਾਏਗਾ, ਤੇਰੀ ਬੀਵੀ ਬਚ ਜਾਏਗੀ, ਤੇਰੀਆਂ ਨੂੰਹਾਂ ਵੀ ਬਚ ਜਾਣਗੀਆਂ। ਤੇ ਖੁਦਾ ਨੇ ਇੰਜ ਹੀ ਕੀਤਾ, ਉਹਨੇ ਕਸ਼ਤੀ ਬਣਾਉਣੀ ਸ਼ੁਰੂ ਕੀਤੀ ਤੇ 120 ਸਾਲ ਲੱਗੇ ਕਸ਼ਤੀ ਬਣਾਉਂਦਿਆਂ। ਤੇ ਉਹਨੇ ਅਨਾਜ ਵੀ ਇਕੱਠਾ ਕਰਨਾ ਸੀ, ਆਪਣੀ ਲੋੜ ਦੀਆਂ ਸ਼ੈਵਾਂ, ਹਰ ਕਿਸਮ ਦਾ ਫਲ ਵੀ ਉਹਨੇ ਰੱਖਣਾ ਸੀ
ਕਿ ਜਿਹੜੇ ਨੇ ਖਾਣੇ ਸਨ ਵਿੱਚ, ਖੁਦਾ ਨੇ ਹਰ ਚੀਜ਼ ਕਿਹਾ ਖਾਣ ਵਾਲੀ ਇਹਦੇ ਜਮ੍ਹਾਂ ਕਰ ਲੈ। ਉਹਨੇ ਪਾਣੀ ਵੀ ਜਮ੍ਹਾਂ ਕਰਨਾ ਸੀ ਪੀਣ ਲਈ। ਤੇ ਇਹੋ ਗੱਲ ਹੋਈ ਕਿ ਜਦੋਂ ਕਸ਼ਤੀ ਬਣ ਗਈ, ਸਮਾਨ ਸਾਰਾ ਜਮ੍ਹਾਂ ਹੋ ਗਿਆ, ਤੇ ਖੁਦਾ ਫਿਰ ਆਇਆ। ਤੇ ਖੁਦਾ ਆ ਕੇ ਨੂਹ ਨੂੰ ਆਂਦਾ, ਨੂਹ 7 ਦਿਨਾਂ ਦੇ ਬਾਅਦ ਮੈਂ ਜ਼ਮੀਨ ਤੇ ਤੂਫਾਨ ਲਿਆਉਣਾ ਹੀ। ਆਪਣੀ ਬੀਵੀ ਨੂੰ, ਆਪਣੇ ਪੁੱਤਰਾਂ ਨੂੰ, ਆਪਣੀ ਨੂੰਹਾਂ ਨੂੰ ਤੇ ਸਾਰਾ ਸਮਾਨ ਤੇ ਜਾਨਵਰ ਲੈ ਕੇ ਕਸ਼ਤੀ ਦੇ ਵਿੱਚ ਵੜ ਜਾ। 7 ਦਿਨ ਪਹਿਲੋਂ ਦੱਸਿਆ, ਤੇ 7 ਦਿਨ ਪਹਿਲੋਂ ਦੱਸਣ ਦਾ ਮਕਸਦ ਸੀ ਕਿ ਕਸ਼ਤੀ ਬਣ ਗਈ, ਸਾਰਾ ਮੁਕੰਮਲ ਹੋ ਗਿਆ, ਹੁਣ ਫਟਾਫਟ ਵੜ ਜਾ, ਦੇਰ ਨਾ ਕਰ, ਮੈਂ ਤੇਰੀ ਵਜ੍ਹਾ ਤੋਂ ਠਹਿਰਿਆ ਆਇਆ ਹਾਂ, ਹੋਰ ਕੋ ਨਹੀਂ। ਤੇ ਇਹੋ ਗੱਲ ਹੋਈ ਕਿ ਜਿਵੇਂ ਹੀ ਉਹ ਵਿੱਚ ਗਿਆ ਵੇ ਤੇ ਬੰਦ ਕੀਤੀ ਏ, ਤੇ ਤੂਫਾਨ ਸ਼ੁਰੂ ਹੋ ਗਿਆ। ਖੁਦਾ ਪਹਿਲੋਂ ਦੱਸਦਾ ਹੈ, ਤੇ ਐਨ ਵਕਤ ਤੇ ਵੀ ਦੱਸਦਾ ਵੇ, ਇਹ ਹੁਣ ਮੈਂ ਕੰਮ ਕਰਨ ਲੱਗਾ ਤੇ ਛੇਤੀ ਕਰ ਲੈ। ਉਹਨੇ ਕਾਇਨ ਨੂੰ ਵੀ ਸਮਝਾਇਆ ਕਿ ਗੁਨਾਹ ਨਾ ਕਰੀ। ਉਹਨੇ ਨੂਹ ਨੂੰ ਵੀ ਸਮਝਾਇਆ ਕਿ 7 ਦਿਨ ਨਹੀਂ, ਫਟਾਫਟ ਲੈ ਕੇ ਤੇ ਅੰਦਰ ਵੜ ਜਾ। ਤੇ ਉਹਨੇ ਆਦਮ ਨੂੰ ਵੀ ਕਿਹਾ ਕਿ ਜਿੱਦਣ ਤੂੰ ਇਹ ਫਲ ਖਾ ਲੇਗਾ ਉਦੋਂ ਮਰ ਜਾਏਗਾ। ਲੇਕਿਨ ਹਰ ਕੋਈ ਆਪਣੀ ਮਰਜ਼ੀ ਕਰਦਾ ਹੈ। ਇਹ ਬੰਦੇ ਦੇ ਆਪਣੇ ਤੇ ਆ, ਉਹ ਚੰਗੇ ਕੰਮ ਵੱਲ ਜਾਂਦਾ ਹੈ ਜਾਂ ਭੈੜੇ ਕੰਮ ਵੱਲ ਜਾਂਦਾ ਹੈ, ਉਹ ਨੇਕੀ ਵੱਲ ਜਾਂਦਾ ਹੈ ਜਾਂ ਬਦੀ ਵੱਲ ਜਾਂਦਾ ਹੈ, ਆਪਣੀ ਜਾਨ ਬਚਾਉਣਾ ਚਾਹੁੰਦਾ ਹੈ ਔਰ ਤੇ ਆਪਣੇ ਖਾਨਦਾਨ ਦੀ ਜਾਨ ਬਚਾਉਣਾ ਚਾਹੁੰਦਾ ਹੈ ਜਾਂ ਮਰਨਾ ਚਾਹੁੰਦਾ ਹੈ। ਕਾਇਨ, ਉਹਦੀ ਔਲਾਦ, ਉਹਦੀਆਂ ਬੀਵੀਆਂ ਸਾਰੇ ਤਬਾਹੀ ਵੱਲ ਗਏ। ਆਦਮ ਤੇ ਉਹਦੀ ਬੀਵੀ ਹਵਾ ਜਦੋਂ ਖੁਦਾ ਦੀ ਨਾਫਰਮਾਨੀ ਕਰ ਲਈ ਤੇ ਉਹ ਵੀ ਤਬਾਹੀ ਵੱਲ ਗਏ। ਲੇਕਿਨ ਇੱਥੇ ਨੂਹ ਆਪਣੇ ਖਾਨਦਾਨ ਨੂੰ ਬਚਾ ਗਿਆ। ਤੇ ਖੁਦਾ ਦੱਸਦਾ ਹੈ। ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਏਗੀ, ਅਸੀਂ ਇਹਦੇ ਤੇ ਫਿਰ ਗੱਲ ਕਰਾਂਗੇ ਅਗਲੀ ਵੀਡੀਓ ਦੇ ਵਿੱਚ। ਤੇ ਇਹ ਜ਼ਰੂਰ ਕਹਾਂਗੇ ਕਿ ਖੁਦਾ ਦੱਸਦਾ ਹੈ, ਤੇ ਖੁਦਾ ਅੱਜ ਵੀ ਦੱਸਦਾ ਹੈ, ਲੋਕਾਂ ਨੂੰ ਵੀ ਦੱਸਦਾ ਹੈ, ਇਹ ਕੰਮ ਨਾ ਕਰੋ, ਇਹ ਭੈੜਾ ਜੀ, ਲੇਕਿਨ ਬੰਦਾ ਫਿਰ ਵੀ ਕਰਦਾ ਹੈ। ਤੇ ਮੈਂ ਈਮਾਨ ਰੱਖਣਾ ਕਿ ਤੁਸੀਂ ਸਾਡੀ ਅਗਲੀ ਵੀਡੀਓ ਵੀ ਵੇਖਣ ਲਈ ਦਸਤਿਆਬ ਹੋਵੋਗੇ ਤੇ ਇੰਤਜ਼ਾਰ ਕਰੋਗੇ, ਤੇ ਅੱਜ ਦਾ ਕਲਾਮ ਹੀ ਤੁਹਾਨੂੰ ਪਸੰਦ ਆਇਆ ਹੋਵੇਗਾ। ਤੇ ਖੁਦਾ ਤੁਹਾਨੂੰ ਇਸ ਕਲਾਮ ਤੇ ਅਮਲ ਕਰਨ ਦੀ ਤੌਫੀਕ ਦੇਵੇ, ਤੇ ਖੁਦਾ ਜੋ ਕਹਿੰਦਾ ਉਹ ਮੰਨਣ ਦੀ ਵੀ ਤੇ ਅਮਲ ਕਰਨ ਦੀ ਵੀ ਤੌਫੀਕ ਦੇਵੇ। ਆਮੀਨ।